पंजाब तो लैंदे हल आउंदे ने, लैंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। जी आए सिख सरदार, जी आए सोने सिख सरदार। जमनेरा सड़क निकलती है उस ते ਸਕੂਲ ਦੇ ਕੋਲ ਦੇ ਨਾਲ ਹੀ ਤੁਹਾਡਾ ਮਰੱਬਾ, ਸਾਡਾ ਸਕੂਲ ਦੇ ਨਾਲ ਮਰੱਬਾ ਸੀ ਉਦੋਂ। ਰਜਵਾਹੇ ਤੇ ਪੁਲ ਤੇ ਖੜੇ ਹੋ ਕੇ ਸਾਡਾ ਖੂਹ ਆਲੇ ਦੁਆਲੇ ਦਿਸਦਾ ਹਾ। ਅੱਛਾ ਹਾਂ 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 ਬੰਦ ਹੋ ਗਿਆ ਪਹਿਲੇ ਉਹ ਹਾਲ ਚੱਲਦੇ ਹੁੰਦੇ ਸੀ। ਉਹ ਸਿਸਟਮ ਨਹੀਂ ਰਿਹਾ, ਟਿਊਬਵੈਲ ਲੱਗ ਗਏ। ਉਹੀ ਸਾਡੇ ਵਾਲਾ ਮਰੱਬਾ ਹੀ ਆ, ਉਹ ਵੀ ਤੁਹਾਨੂੰ ਦਿਖਾਵਾਂਗੇ ਇਨਸ਼ਾਅੱਲਾ। ਹਾਂਜੀ ਹੁਣ ਉਹ ਦਰਅਸਲ ਨਾ ਬਜ਼ੁਰਗ ਰਹੇ ਨਾ ਬਾਪ ਦਾਦਾ ਰਹੇ, ਤੇ ਹੁਣ ਅਗਲੀ ਨਸਲ ਜਿਹੜੀ ਆ ਹੁਣ ਉਹ ਕੋਈ ਇੰਟਰਸਟਡ ਨਹੀਂ ਐਨੀ ਅੱਗੇ ਤੋਂ। ਹਾਂਜੀ ਆ ਮੇਰੇ ਬੱਚੇ ਲਾਹੌਰ ਰਹਿੰਦੇ ਆ, ਮੈਂ ਤੇ ਇੱਥੇ ਆਉਣਾ ਬਸ ਆ ਬਿਆਨਾ ਇਕੱਠਾ ਕਰਨਾ ਜਾਂ ਕੋਈ ਹੋਰ ਕੰਮ ਹੋਵੇ ਫਿਰ ਆਉਣਾ ਹੁੰਦਾ। ਤਾਂ ਉਹ ਵੀ ਡਿਊਟੀ ਮੁਕਾਤੀ ਵੀ ਆਨਲਾਈਨ ਹੋਵੇ। ਹਾਂਜੀ ਹਾਂ ਬਿਲਕੁਲ ਅਸੀਂ ਵੀ ਇਦਾਂ ਹੀ ਆ, ਬੱਚੇ ਸਾਡੇ ਵੀ ਬਾਹਰ ਹੀ ਆ ਤੇ ਉਹ ਕੈਨੇਡਾ 'ਚ, ਮੈਂ ਵੀ ਉੱਥੋਂ ਹੀ ਆਇਆ ਵੈਸੇ। ਤੇ ਉਹ ਤਾਂ ਫੇ ਹੁਣ ਅੱਛਾ ਪਿੰਡ ਵੜਦੇ ਹੀ ਸਰਦਾਰ ਜੀ, ਪਿੰਡ ਵੜਦੇ ਕੀ ਤੁਹਾਡੇ ਇਮੋਸ਼ਨ ਸੀਗੇ ਜਦੋਂ ਤੁਸੀਂ ਆਪਣਾ ਇਹਨੂੰ ਪਿੰਡ ਨੂੰ ਜਿੱਦਾਂ ਦੱਸਿਆ? ਵੜਦੇ ਆਂ ਜੀ ਹਵਾਵਾਂ ਜਿੱਦਾਂ ਕੋਈ ਮਹਿਕ ਹੁੰਦੀ ਆ ਵੀ ਬਜ਼ੁਰਗ ਅਸੀਂ ਆਹ ਮਿੱਟੀ ਤੇ ਆਏ ਆ, ਮੂਵੀ ਬਣਾਉਂਦੇ ਆਏ ਆ, ਮੈਂ ਭੇਜਦਾ ਆਇਆ ਸਾਰਿਆਂ ਨੂੰ। ਤੇ ਉਹਦੇ ਜੋ ਫਿਰ ਕੋਈ ਕਹਿੰਦਾ ਔਕਾਰਾ ਉਹ ਕਿਸੇ ਹੋਰ ਮੇਰੇ ਫਰੈਂਡ ਦੇ ਉਹਦੇ ਡੈਡੀ ਉਹਦੇ ਉੱਥੋਂ ਸੀਗੇ। ਸੋ ਬਹੁਤ ਵਧੀਆ ਲੱਗ ਰਿਹਾ ਜੀ। ਹਾਂ ਨਹੀਂ ਇੱਕ ਚੀਜ਼ਾਂ ਜਿਹੜੀਆਂ ਆਪਣੇ ਤਖੱਯਲ ਬਣਾਇਆ ਹੁੰਦਾ ਜ਼ਿਹਨ 'ਚ ਵੀ ਇਦਾਂ ਦਾ ਤਸੱਵਰ ਪਿੰਡ ਦੇ ਬਾਰੇ, ਜਦੋਂ ਪਿੰਡ 'ਚ ਆਪਾਂ ਬੜੇ ਆ ਉਧਰ ਨੂੰ ਮਾਣੇ ਤੋਂ ਆਪਾਂ ਐਨ ਮੁੜੇ ਆ। ਹਾਂਜੀ ਹਾਂਜੀ ਚੀਜ਼ਾਂ ਜ਼ਿਆਦਾ ਹੁੰਦੀਆਂ ਗਈਆਂ, ਤਾਜ਼ਾ ਹੁੰਦੀਆਂ ਗਈਆਂ ਕੁਦਰਤ। ਹਾਂ ਵੀ ਜਿਵੇਂ ਕੋਈ ਲਿੰਕ ਹੁੰਦਾ ਤੁਹਾਡਾ ਇਹਦਾ ਮਿੱਟੀ ਨਾਲ, ਇਸ ਪਾਣੀ ਨਾਲ, ਇਸ ਨਾਲ ਉਹ ਤੁਹਾਡਾ ਉਹੀ ਚੀਜ਼ ਲੈ ਕੇ ਆਉਂਦੀ ਤੁਹਾਨੂੰ ਇੱਥੇ ਖਿੱਚ ਪਾਉਂਦੀ, ਤਾਂ ਹੀ ਤੁਸੀਂ ਆਉਂਦੇ ਆ। ਮੈਂ ਲਾਹੌਰ ਰਹਿੰਦਾ। ਹਾਂਜੀ ਹਾਂਜੀ ਲਾਹੌਰ ਰਹਿੰਦਾ ਮੈਂ। ਮੈਂ ਹਾਲਾਂਕਿ ਜ਼ਿਆਦਾ ਇੱਥੇ ਰਿਹਾ ਵੀ ਨਹੀਂ, ਲੇਕਿਨ ਮੇਰੇ ਅੱਬਾ ਅਜਦਾਦ ਸਾਰੇ ਇੱਥੇ ਸੀ। ਮੇਰਾ ਲਾਹੌਰ ਦਿਲ ਹੀ ਨਹੀਂ ਲੱਗਦਾ, ਮੈਂ ਇੱਥੇ ਆ ਜਾਂਦਾ, ਟਾਈਮ ਵੀ ਇੱਥੇ ਅੱਛਾ ਪਾਸ ਹੁੰਦਾ। ਉੱਥੇ ਉਹ ਚੀਜ਼ ਨਹੀਂ ਹੈ ਜਿਹੜੀ ਇੱਥੇ ਸਾਰਿਆਂ ਨਾਲ ਮਿਲਣਾ, ਰੰਗ ਬਰੰਗੀ ਬੂਟੀ ਨਾਲ ਗੱਲਬਾਤ ਕਰਨੀ ਹੈ। ਤੁਹਾਡੇ ਵਰਗੇ ਮਖੌਲੀ ਬੰਦੇ ਵੀ ਲੱਭ ਜਾਣੇ ਪਿੰਡ 'ਚ, ਰੰਗ ਬਰੰਗੀਆਂ ਗੱਲਾਂ ਹੋਣੀਆਂ, ਉੱਥੇ ਅੰਦਰ ਹੁੜਿਆ ਰਹਿਣਾ। ਉੱਥੇ ਲੰਬੜਦਾਰ ਸਾਹਿਬ ਕੀ ਕਰਨਗੇ? ਇੱਥੇ ਇੱਧਰ ਨੂੰ ਉੱਠੇ ਤੁਹਾਡੇ ਕੋਲ ਚਲੇ ਗਏ, ਅਗਲੇ ਕੋਲ ਚਲੇ ਗਏ, ਝੱਟ ਬੈਠੇ ਗੱਲਾਂ ਬਾਤਾਂ ਸੁਣੀਆਂ, ਰੌਣਕ ਲੱਗੀ, ਗੱਪਾਂ ਛਾਪਾਂ ਸੁਣੀਆਂ। ਸ਼ਾਮ ਨੂੰ 10 ਸਹੇਲੀਆਂ ਕੋਲ ਬਹਿ ਗਈਆਂ, ਅੱਗੇ ਨਾਲੋਂ ਵੀ ਰੌਣਕ ਜ਼ਿਆਦਾ। ਹਾਂਜੀ ਉਹਦਾ ਜ਼ਿਹਨ ਹੀ ਬਦਲ ਜਾਂਦਾ, ਕੋਈ ਪਾਣੀ ਵਾਲਾ, ਕੋਈ ਚਾਹ ਵਾਲਾ, ਕੋਈ ਜ਼ਿਹਨ ਹੋਰ ਬਸ ਉੱਥੇ ਅੰਦਰ ਪਏ ਆ ਜ਼ਿਆਦਾ ਕਾਹਦਾ ਅਖਬਾਰ। ਨਾਲੇ ਦੇਖੋ ਜੀ ਇਹ ਲੰਬੜਦਾਰ ਪਿੰਡ ਦੇ ਵਿੱਚ ਆ, ਹੋ ਸਕਦਾ ਉੱਥੇ ਵੀ ਰੁਤਬਾ ਅੱਲਾਹ ਪਾਕ ਨੇ ਬਹੁਤ ਦਿੱਤਾ ਹੋਵੇ, ਪਰ ਜਿਹੜੀ ਪਿੰਡ 'ਚ ਲੰਬੜਦਾਰੀ ਵਾਲੀ ਚਾਸਾ ਨਾ ਉਹ ਲਾਹੌਰ ਥੋੜ੍ਹਾ ਲੱਭਣੀ ਹੈ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਹਾਂ ਆਪਣੇ ਸਾਰੇ ਬੰਦੇ ਆਪਣੇ ਰਿਸ਼ਤੇਦਾਰ ਦੋਸਤ ਯਾਰ ਹੈ, ਉੱਥੇ ਦੇ ਨਾਲ ਦਾ ਨਹੀਂ ਪਤਾ ਹੁੰਦਾ ਵੀ ਇਹ ਕੌਣ ਰਹਿੰਦਾ ਤੇ ਕਿੱਥੋਂ ਦਾ ਹੈ। ਹਾਲ ਆ ਕਹਿੰਦੇ ਨਾ ਕੋਲ ਮਰ ਜਾ ਤਾਂ ਪੁੱਛਦੇ ਨਹੀਂ। ਸਿਆਣੇ ਨਾ ਗੱਲਾਂ ਕਿ ਸ਼ਹਿਰ 'ਚ ਕੋ ਰਹਿੰਦਾ ਨਾ ਉਹ ਗੁਆਂਢੀ ਕੋਲ ਮਰ ਜਾ ਦੂਏ ਨੂੰ ਪਤਾ ਨਹੀਂ ਲੱਗਦਾ ਮਰ ਗਿਆ ਕਿ ਨਹੀਂ। ਸ਼ਹਿਰਾਂ 'ਚ ਪੁੱਛਦਾ ਕੋਣ, ਇੱਥੇ ਤਾਂ ਇੱਕ ਸਕਿੰਟ ਤੋਂ ਪਹਿਲਾਂ ਪੂਰਾ ਪਿੰਡ ਇਕੱਠਾ ਹੁੰਦਾ ਕਿ ਮਾੜੀ ਜਿਹੀ ਗਲਤੀ ਹੋ ਜੇ। ਰੱਖਦੇ ਆ ਉਧਰ ਇੰਡੀਆ 'ਚ। ਹਾਂਜੀ ਭਾਈ ਉਹਨਾਂ ਦੀ ਕਿੰਨੀ ਉਮਰ ਸੀ? ਇਹ ਤੇ ਇੱਧਰ ਦੀ ਲੱਗਦੇ ਤਾਂ ਉੱਧਰ ਦੇ ਆ। ਹੰਡ ਜ਼ਿਆਦਾ ਗਏ ਆ ਮੈਨੂੰ ਲੱਗਦਾ, ਜ਼ਿਆਦਾ ਹੰਡ ਗਏ ਹਨਾ, ਘਾਸ ਬਹੁਤੀ ਪਈ ਆ, ਕਿਲੋਮੀਟਰ ਜ਼ਿਆਦਾ ਪੈ ਗਿਆ, ਮੀਟਰ ਬਹੁਤਾ ਕੱਢ ਗਏ ਆ। ਲੇਕਿਨ ਇਹ ਇੰਟਰਸਟਡ ਸਭ ਨਾਲੋਂ ਜ਼ਿਆਦਾ ਇਹੀ ਹੈ ਇਹਨਾਂ ਦਾ। ਹਾਲੇ ਵੀ ਮੁੱਛਾਂ ਕਾਲੀਆਂ ਕੀਤੀਆਂ, ਕੋਈ ਰੰਗ ਰੂਪ ਹੈ ਹਾਲੇ। ਹਾਂ ਮੀਟਰ ਪਿੱਛੇ ਕਰਾਣੇ ਹਾਲੇ। ਹਾਂਜੀ ਹਾਂਜੀ ਅੱਛਾ ਮਾਸ਼ਾਅੱਲਾ, ਸੇਵਾ ਕਰਿਆ ਕਰੋ ਦਾਦੇ ਦੀ। ਅੱਛਾ ਹਾਏ ਹਾਏ
ਬਹੁਤ ਉਹਨਾਂ ਨੂੰ ਖਾਸ ਸੀ ਪਰ ਨਹੀਂ ਜਾ ਉਹ ਪੱਠੀਆਂ ਦੀ ਬੁੜੀ ਹੁੰਦੀ ਸੀ ਜੈਨਾ ਉਹਨੇ ਕੱਪੜੇ ਬੰਨ ਲੈਣੇ ਗੱਡੀ ਸੱਚ ਰੱਖਣਾ ਚੱਲੀਆਂ ਕਹਣਾ ਦੇਖ ਨੂੰ ਕਹਿਣਾ ਮੈਂ ਫੜ ਲੈਣਾ ਹਾਂ ਸਿਆਣੀ ਮਤਲਬ ਉਹ ਸਿਆਣੀ ਬਹੁਤ ਸੀ ਨਾ ਉਹ ਕਹਿੰਦਾ ਮੈਂ ਵਾਪਸ ਚੱਲੀ ਮੈਂ ਉੱਥੇ ਹੀ ਜਾਣਾ ਕੱਪੜੇ ਬੰਨ ਕੇ ਗੱਡੀ ਸੱਚ ਰੱਖਣਾ ਅਖੀਰ ਦੇ ਹਿੱਸੇ ਨੂੰ ਮਰਦੇ ਹਿੱਸੇ ਵੀ ਨਹੀਂ ਪਹੁੰਚੇ ਵਾਪਸ ਚਲੇ ਜਾਣ ਹੁਣੀ ਆਏ ਜਾਂ 10 ਮਿੰਟ ਵੀ ਨਹੀਂ ਹੋਏ ਇਹ ਨਾ ਮੇਰਾ ਖਿਆਲ ਗਫਾਰ ਦੀ ਮਾਂ ਸੀ ਨਾ ਨਹੀਂ ਦੁਬਾਰ ਦੀ ਮਾਂ ਜਾਣੇ ਕਦੇ ਉਹ ਨਾ ਸਦੀਕ ਉਹਨਾਂ ਦੀ ਮਾਂ ਮਾਂ ਅੰਦਰੀ ਉਹਨਾਂ ਦੀ ਮਾਂ ਸੀ ਬਾਬੇ ਕੌਮ ਦਾ ਟੱਬਰ ਨਹੀਂ ਆ ਜਾਂਦੇ ਉਹਦੀ ਮਾਂ ਅਸੀਂ ਤਾਂ ਕਿਹਾ ਸੀ ਲੇਟ ਉਹਦੀ ਵੀ ਮਾਂ ਸੀ ਅਸੀਂ ਸਾਡਾ ਕੰਮ ਅਚਾਨਕ ਪੈ ਗਿਆ ਨਾ ਟਾਈਮ ਹੀ ਲੱਗਿਆ ਮਾੜਾ ਜਿਹਾ ਬੰਦਾ ਬਹੁਤ ਟ੍ਰੇਨ ਸੀ ਆ ਇੱਕ ਮੇਲਾ ਲੱਗਦਾ ਆ ਪੁਲ ਬਾਰੇ ਕਹਿੰਦੇ ਨਾਲ ਸਹੀ ਅਗਲੇ ਪਾਸੇ ਬਾਬੇ ਬਾਨੇ ਸ਼ਾਹ ਉਹ ਇੰਡੀਆ ਤੋਂ ਪਾਕਿਸਤਾਨ ਦੀਆਂ ਹੱਦ ਤੇ ਬਾਬੇ ਬਾਨੇ ਸ਼ਾਹ ਦਾ ਬੜਾ ਮੇਲਾ ਲੱਗਦਾ ਇਧਰਲੇ ਪਾਸੇ ਇੰਡੀਆ ਵਾਲੇ ਇਧਰਲੇ ਪਾਸੇ ਸੁਲੇਮਾਨ ਕੀ ਹੈਡ ਦੇ ਹਾਂ ਸੁਲੇਮਾਨ ਹੈਡ ਦੀ ਹੈਡ ਤੋਂ ਅੱਗੇ ਜਿਹੜੀ ਪੇਨ ਸੜਕ ਦੀ ਕਾਜੂ ਨੂੰ ਉਹ ਸੜਕ ਦੇ ਉੱਤੇ ਹੈ ਇੰਡੀਆ ਆ ਪਾਕਿਸਤਾਨ ਹੈ ਇਹ ਸੈਂਟਰ ਤੇ ਮੇਰੀ ਦਰਬਾਰ ਉਧਰ ਹੀ ਇੰਡੀਆ ਚ ਉਹ ਫਿਰੋਜ਼ਪੁਰ ਨਹੀਂ ਫਿਰੋਜ਼ਪੁਰੀ ਤੇ ਉਹ ਜਿਹੜਾ ਫਿਰੋਜ਼ਪੁਰ ਦਾ ਉਸ ਟਾਈਮ ਦਾ ਹੁਣ ਤੱਕ ਮੈਂ ਬਹੁਤ ਮੇਲਾ ਦੇਖਿਆ ਨਹੀਂ ਹੋਣਾ ਹਨਾ ਕੋਈ ਗੱਲਾਂ ਮਾਸਟਰ ਉਹਨਾਂ ਨੂੰ ਸ਼ਾਇਦ ਕੋਈ ਯਾਦ ਹੋਏ 1943 ਦੇ ਇਹਨਾਂ ਦੀ 43 ਦੀ 43 ਦੇ ਨਹੀਂ ਫੇਰ ਵੀ ਇਹਨਾਂ ਨੂੰ ਕੀ ਪਤਾ ਹੋਣਾ ਥੋੜਾ 4 ਸਾਲ ਦੇ ਤਾਂ ਫਿਰ ਨਹੀਂ ਬੜਾ ਯਾਦ ਥੋੜਾ ਜਿਹਾ ਮਾਸਟਰ ਇਹ ਮੇਰ ਜਾਣੇ ਦੇ ਆ ਉੱਚਾ ਸੁਣਦਾ ਸਾਡੀ ਥੋੜਾ ਜਿਹਾ ਉੱਚਾ ਸੁਣਦਾ ਅੱਛਾ ਮੈਂ ਇੱਕ ਚੀਜ਼ ਦੇਖੀ ਤੁਹਾਡੇ ਪਿੰਡ ਦੇ ਤੁਹਾਨੂੰ ਵੀ ਯਾਦ ਆ ਉੱਥੇ ਦਾ ਕੁਝ ਇੰਡੀਆ ਦਾ ਮਤਲਬ ਯਾਦ ਆ ਸਾਲ ਕੁਛ ਅੱਛਾ ਯਾਦ ਖੇਤਾਂ ਦਾ ਹਾਲ ਹਰ ਕੁਝ ਅੱਛਾ ਕਿ ਜ਼ਿਆਦਾ ਉਮਰ ਹੈ ਇਹ ਇੰਡੀਆ ਤੋਂ ਆਏ ਤੇ ਉਹ ਇੱਥੇ ਪਿੰਡ ਰਹਿੰਦੇ ਰਹੇ ਇਹਨਾਂ ਦੇ ਬਜ਼ੁਰਗ ਦਾਦਾ ਪੜਦਾਦਾ ਹਾਂਜੀ ਉਹ ਤਾਂ ਆਏ ਸੀ ਦੇਖਣ ਤਾਲਬ ਨੂੰ ਪਤਾ ਬਹੁਤ ਵਧੀਆ ਜੀ ਬਹੁਤ ਵਧੀਆ ਹੱਥਾਂ ਤੇ ਅੱਖਾਂ ਤੇ ਚੱਕੀ ਫਿਰਦੇ ਲੋਕ ਨਹੀਂ ਸਰਦਾਰ ਜੀ ਪਿੰਡ ਤੋਂ ਤੁਹਾਨੂੰ ਸ਼ਾਇਦ ਯਾਦ ਹੋਣਾ ਤੁਸੀਂ ਦੇਖਿਆ ਸੀਗਾ ਇਹ ਨਹੀਂ ਦੇਖਿਆ ਮੈਂ ਕਹਿੰਦਾ ਦੇਖਿਆ ਸੀ ਤਾਂ ਸਾਡਾ ਤਾਂ ਪਹਿਲੇ ਚੌਕ ਤੋਂ ਬਾਅਦ ਪਿੰਡ ਤੋਂ ਮੁੱਕ ਜਾਂਦਾ ਅੱਛਾ ਆ ਹੁਣ ਸਾਰੀ ਛੋਟਾ ਜਿਹਾ ਪਿੰਡ ਸੀਗਾ ਬਸ ਮਾਜਲ ਤੋਂ ਚੱਲੋ ਪਹਿਲੇ ਚੌਕ ਤੇ ਮੁੱਕ ਜਾਂਦੇ ਸੀ ਆਪਾਂ ਜਿਆਦਾ ਮਸ਼ਹੂਰ ਖੂਹ ਹੀ ਸੀਗਾ ਬਾਜਾ ਖੂਹ ਦਾ ਸਕੂਲ ਪਿੰਡਾਂ ਵਾਲਾ ਖੂਹ ਸੀਗਾ ਅਸੀਂ ਨਹਾਉਂਦੇ ਰਹੇ ਉਹਦੇ ਤੇ ਪਾਣੀ ਸਾਰਾ ਪਿੰਡ 269 ਵੀ ਸਕੂਲ ਵਾਲਾ ਤੇ ਜਾਂ ਰੜੀ ਵਾਲਾ ਵੱਜਦਾ ਸੀ ਰੜੀ ਵਾਲਾ ਵੀ ਵੱਜਦਾ 1935 ਦਾ ਤੇ ਬੈਠ ਰੜੀ ਵਾਲਾ ਵੱਜਦਾ ਸੀ ਲੜਾਈ ਉਦੋਂ ਇਦਾਂ ਸੀ ਵੀ ਉਹ ਲੋਕ ਟਾਈਮ ਦੱਸਦੇ ਗੱਲਾਂ ਸੁਣਦੇ ਹੁੰਦੇ ਆ ਬਈ ਉਹ ਰਸਾਲਦਾਰ ਜਿੱਦਾਂ ਦਲੇਲ ਸਿੰਘ ਦਾ ਪਰਦਾਦੇ ਦਾ ਨਾਮ ਸੀ ਉਦੋਂ ਇਦਾਂ ਵੀ ਕਹਿੰਦੇ ਚੱਕ 269 ਹਾਂਜੀ ਦਲੇਲ ਸਿੰਘ ਵਾਲਾ ਉਹ ਇੱਥੇ ਗੁਰੂ ਕੋਈ ਯਾਰੀ ਜਿੱਦਾਂ ਹੁੰਦਾ ਏਰੀਆ ਦੇ ਵਿੱਚ ਨਾ ਜਿੱਦਾਂ ਪੂਰੇ ਖੂਹ ਦੀ ਜਿੰਨੀ ਟੈਂਕ ਵਿੱਚ ਸਾਰੇ ਗੁਰੂ ਕੀ ਲਿਖੀ ਚਾਰਜ ਕਰੇ ਸੀ ਹਾਂ ਉਹ ਜੀ ਟੈਂਕੀ ਤੇ ਉਹਦੇ ਬੜੇ ਹਾਂ ਸਾਨੂੰ ਕਿਹੜਾ ਪਾਣੀ ਹੁੰਦੀ ਕੋਈ ਟੈਂਕੀ ਤੇ ਲਿਖੀ ਉਹਦਾ ਜਿੰਦਾ ਇਸੇ ਨਾਲ ਬੜੇ ਨੂੰ ਬੰਦੇ ਖੜੇ ਹੋ ਆ ਦੋਏ ਭਾਸ਼ਾਵਾਂ ਮੇਰੇ ਨਾਲ ਬਹੁਤ ਤਾਂ ਜ਼ਿਆਦਾ ਸ਼ਾਹਮੁਖੀ ਆ ਤਕਰੀਬਨ ਲਿਖੀ ਹਾਂਜੀ ਉਹ ਹੀ ਸੀ ਲਿਖੀ ਉਹ ਤਾਂ ਜਿਹੜੇ ਪੁਰਾਣੇ ਬੁੜੇ ਸੀ ਉਹ ਹੀ ਪੜ੍ਹਦਾ ਬਾਬਾ ਆਇਆ ਜੀ ਬਾਬੇ ਨੂੰ ਆ ਜਾਓ ਕਿਹੜਾ ਇਹ ਬਜ਼ੁਰਗ ਨੂੰ ਉਰਦੂ ਕੀ ਹਿਸਾਬ ਕਿਤਾਬ ਕਰਦੇ ਹੁੰਦੇ ਉਰਦੂ ਹੀ ਲੈਂਦੇ ਇੱਕ ਬੰਦਾ ਹੈਗਾ ਪੁਰਾਣਾ ਹਾਂਜੀ ਬਾਬਾ ਭਜਨ ਬਾਬਾ ਆਇਆ ਹਿੰਦੁਸਤਾਨ ਦਾ ਮੈਂ ਕਿਹਾ ਕੋਈ ਗੱਲ ਦੱਸ ਦਊਗਾ ਭੇਡਾਂ ਬੱਕਰੀਆਂ ਚਾਰਦਾ ਆਇਆ ਸੀ ਅੱਛਾ ਆ ਵੀ ਬਾਬਾ ਜਾਂਦਾ ਉਹਨਾਂ ਨੂੰ ਜਿਹੜਾ ਬੰਦਾ ਇਸ ਪਿੰਡ ਦਾ ਹੋਵੇ ਇੱਥੇ ਰਹਿੰਦਾ ਹੋਵੇ ਸਾਡਾ ਭਾਈ ਆ ਬੜਾ 47 ਤੋਂ ਪਹਿਲਾਂ ਵੀ ਨਹੀਂ ਜੀ ਉਹ ਸਾਰੇ ਬਹੁਤ ਮੁਸ਼ਕਲ ਹੈ ਜੀ ਉਹ ਨਹੀਂ ਬੰਦਾ ਕੋਈ ਵੀ ਲੱਭਦਾ ਇੱਧਰ ਆ ਜਾਓ ਹਾਂਜੀ ਸਾਹਿਬ ਇੱਥੇ ਆ ਜਾਓ ਇੱਧਰ ਆ ਜਾ ਨੇੜੇ ਆ ਜਾ ਇੱਥੇ ਨਾਮ ਲੈ ਲਓ ਨਾਮ ਲੈ ਲਓ ਹਾਂਜੀ ਹੋਰ ਜੀ ਵਾਲੇਕੁਮ ਇਹ ਸਾਡੇ ਤੋਂ ਹੁਣ ਪੁਰਾਣੇ ਬੰਦੇ ਹੀ ਹੈ ਠੀਕ ਆ ਇਹੋ ਜੀ ਤੁਹਾਡੀ ਰਹਲੀ ਨੂੰ ਵੀ ਜਾਣਦੇ ਆ ਇਹ ਕੋ ਕਰ ਲਓ ਪੁੱਛ ਲਓ ਗੱਲਬਾਤ ਜੇ ਤੁਹਾਨੂੰ ਵੀ ਯਾਦ ਆ ਤਾਂ ਇੱਥੇ ਰੇਗਿਸਤਾਨ ਸੀ ਟਿੱਬੇ ਟਿੱਬੇ ਸੀ ਹਾਂ ਟੋਟਲ ਰੇਟ ਇਹ ਤਾਂ ਨੇਰੀ ਚੱਲਣੀ ਤਾਂ ਜਿਹੜੀ ਸਾਹਮਣੇ ਦੀਵਾਰ ਹੋਣੀ ਤੇ ਬੱਚੇ ਇਦਾਂ ਖੇਲਦੇ ਬਨੇਰੇ ਨਹੀਂ ਪਹੁੰਚ ਜਾਂਦੇ ਤੇ ਰੇਤ ਚੜੀ ਹੁੰਦੀ ਝਾੜੀਆਂ ਸੀ ਅੱਕ ਸੀ ਇਹੀ ਸੀ ਇੱਥੇ ਵੀ ਹੁਣ ਤਾਂ ਇਲਾਕਾ ਬਦਲ ਗਿਆ ਹੁਣ ਇੱਥੇ ਹੁਣ ਤਾਂ ਇੱਕ ਇੰਚ ਵੀ ਖਾਲੀ ਨਹੀਂ ਸਭ ਬਾਕੀ ਆਬਾਦ ਇਹ ਨਵੀਂ ਆਬਾਦੀ ਹੋ ਗਈ ਪਾਣੀ ਕਿੰਨਾ ਕੁ ਡੂੰਘਾ ਥੱਲੇ ਜਦੋਂ ਪਾਣੀ ਜੀ ਉਦੋਂ ਵੀ ਅਸੀਂ ਜਦੋਂ ਤੁਸੀਂ ਗਏ ਜੀ ਉਦੋਂ ਬਹੁਤ ਡੂੰਘਾ ਸੀ ਨਹੀਂ ਉਦੋਂ 15 ਕੁ ਫੁੱਟ ਸੀਗਾ ਉਦੋਂ ਨਹੀਂ ਖੂਹ ਜੀ ਅਸੀਂ ਦੇਖਿਆ ਹੁਣ ਪਾਣੀ ਇਹ ਫਿਰ ਦੁਬਾਰਾ ਪਾਣੀ ਉੱਚਾ ਹੋ ਗਿਆ ਅੱਛਾ ਨਹਿਰਾਂ ਨੂਰਾਂ ਉਹਦੇ ਨਿਕਲੀਆਂ ਥਵਾਲੇ ਨਾਲ ਕੇ ਲੱਗੇ ਸੀ ਨਾ ਜੀ ਹਾਂ ਉਹ ਫਿਰ ਦੋ ਮਸ਼ੀਨਾਂ ਬਣਾਈਆਂ ਸਿਆਣੇ ਦੱਸਦੇ ਆ ਪਾਣੀ ਉੱਚਾ ਹੋ ਗਿਆ ਹੁਣ ਫਿਰ ਪਾਣੀ ਨਹੀਂ ਮਾ ਅਸੀਂ 15 ਫੁੱਟ ਦੇ ਪਾਣੀ ਆਪਣੀ ਹੋਸ਼ 'ਚ ਦੇਖਿਆ ਜੀ ਅਸੀਂ ਹੁਣ ਟੈਂਡਾ ਚੱਲਦੀਆਂ ਸੀ ਉਹ ਪਹਿਲਾਂ ਨਹੀਂ ਪਹਿਲਾਂ ਤਾਂ ਨਹੀਂ ਪਤਾ 75 ਫੁੱਟ ਤੇ ਫਿਰ ਉਹ ਮਸ਼ੀਨਾਂ ਦੋ ਬਣਾਈਆਂ ਫਿਰ ਹੁਣ ਇਸ ਵੇਲੇ 70 ਫੁੱਟ ਤੇ ਹੈ।